ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ 'ਚ ਆਪ ਸਭ ਦਰਸ਼ਕਾਂ ਦਾ ਸਵਾਗਤ ਕਰਦਾ। ਵਿਊਅਰਸ, ਅੱਜ ਪੰਜਾਬ ਦੀ ਸਿਆਸਤ ਨੂੰ ਇੱਕ ਨਵਾਂ ਮੋੜ ਦੇਣ ਦੇ ਦਾਅਵਿਆਂ ਨਾਲ ਅਕਾਲੀ ਦਲ 1920, ਪੰਥਕ ਅਕਾਲੀ ਦਲ ਅਤੇ ਇੰਟਰਨੈਸ਼ਨਲ ਅਕਾਲੀ ਦਲ ਨੇ ਰਲ ਕੇ ਅਖੰਡ ਅਕਾਲੀ ਦਲ ਬਣਾਉਣ ਦਾ ਐਲਾਨ ਕੀਤਾ। ਅਕਾਲੀ ਦਲ ਬਾਦਲ ਤੋਂ ਨਿਰਾਸ਼ ਹੋਏ ਆਗੂਆਂ ਵੱਲੋਂ ਇਸ ਨਵੇਂ ਬਣੇ ਦਲ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ ਗਿਆ ਅਤੇ ਦੂਜੇ ਪਾਸੇ ਸੱਤਾਧਾਰੀ ਬਾਦਲ ਦਲ ਵੱਲੋਂ ਅੰਮ੍ਰਿਤਸਰ ਵਿਖੇ ਸੁੰਦਰੀਕਰਨ ਪ੍ਰੋਜੈਕਟ ਅਤੇ ਵਾਰ ਮੈਮੋਰੀਅਲ ਬਣਾ ਕੇ ਲੋਕਾਂ ਨੂੰ ਆਕਰਸ਼ਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਾਦਲ ਦਲ ਦੇ ਇਨ੍ਹਾਂ ਪ੍ਰੋਜੈਕਟਸ ਦੀ ਸਿੱਖ ਆਗੂਆਂ ਵੱਲੋਂ ਨਿੰਦਾ ਕੀਤੀ ਜਾ ਰਹੀ ਹੈ ਕਿ ਬਾਦਲ ਵੱਲੋਂ 1984 ਦੇ ਸਿੱਖ ਸ਼ਹੀਦਾਂ ਨੂੰ ਵਿਸਾਰਿਆ ਜਾ ਰਿਹਾ ਹੈ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਹੋ ਰਹੀਆਂ ਘਟਨਾਵਾਂ ਤੋਂ ਪੰਜਾਬ ਵਾਸੀਆਂ ਦਾ ਧਿਆਨ ਹਟਾਉਣ ਦੀ ਨੀਤੀ ਤੇ ਕੰਮ ਕੀਤਾ ਜਾ ਰਿਹਾ ਹੈ। ਇਨ੍ਹਾਂ ਪਹਿਲੂਆਂ ਤੇ ਗੱਲਬਾਤ ਕਰਨ ਲਈ ਅੱਜ ਸਾਡੇ ਨਾਲ ਚੰਡੀਗੜ੍ਹ ਤੋਂ ਰੋਜ਼ਾਨਾ ਪਹਿਰੇਦਾਰ ਅਖਬਾਰ ਦੇ ਮੁੱਖ ਸੰਪਾਦਕ ਸਰਦਾਰ ਜਸਪਾਲ ਸਿੰਘ ਹੇਰਾਂ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਹੇਰਾਂ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੇਰਾਂ ਸਾਹਿਬ, ਸਾਰਿਆਂ ਤੋਂ ਪਹਿਲਾਂ ਮੈਂ ਅੱਜ ਦੀ ਜਿਹੜੀ ਵਿਚਾਰ ਚਰਚਾ ਹੈਗੀ ਹੈ ਉਹਦੇ ਸ਼ੁਰੂਆਤੀ ਦੌਰ ਦੇ ਵਿੱਚ ਜਿਹੜਾ ਨਵਾਂ ਇਹ ਅਕਾਲੀ ਦਲ ਬਣਿਆ ਅਖੰਡ ਅਕਾਲੀ ਦਲ, ਇਹਦੇ ਬਾਰੇ ਤੁਹਾਡੇ ਵਿਚਾਰ ਜਾਣਨੇ ਚਾਹੂੰਗਾ ਕਿ ਜਿਵੇਂ ਇਹ ਅਕਾਲੀ ਤਿੰਨ ਪਾਰਟੀਆਂ ਨੇ ਰਲ ਕੇ ਬਣਾਇਆ ਹੈਗਾ ਤੇ ਜਿਹੜੇ ਅਕਾਲੀ ਦਲ ਬਾਦਲ ਦੇ ਵੀ ਕੁਝ ਨੇਤਾ ਹੈਗੇ ਆ, ਸੁਖਦੇਵ ਸਿੰਘ ਭੌਰ ਤੇ ਹੋਰ ਜਿਹੜੇ ਡਿਸਟ੍ਰਿਕਟ ਲੈਵਲ ਦੇ ਉਹਨਾਂ ਦੇ ਨੁਮਾਇੰਦੇ ਹੈਗੇ ਆ, ਉਹਨਾਂ ਵੱਲੋਂ ਵੀ ਹਮਾਇਤ ਦੇਣ ਦਾ ਐਲਾਨ ਕੀਤਾ ਗਿਆ। ਸੋ ਇਹ ਜਿਹੜਾ ਨਵਾਂ ਦਲ ਹੋਣ ਦੇ ਵਿੱਚ ਆਇਆ, ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਕੀ ਇਹ ਗਰਾਊਂਡ ਲੈਵਲ ਦੇ ਉੱਤੇ ਕੋਈ ਅਸਰ ਜਿਹੜਾ ਹੈਗਾ ਲੋਕਾਂ ਦੇ ਵਿੱਚ ਆਪਣਾ ਪ੍ਰਭਾਵ ਛੱਡਣ ਦੇ ਵਿੱਚ ਆਉਣ ਵਾਲੀਆਂ ਚੋਣਾਂ ਦੇ ਹਵਾਲੇ ਦੇ ਨਾਲ ਕੋਈ ਕਰ ਸਕੇਗਾ ਕਾਰਵਾਈ, ਜਾਂ ਫਿਰ ਇਹ ਜਸਟ ਇੱਕ ਜਿਹੜੀ ਐਂਟੀ ਇਨਕੰਬੈਂਸੀ ਵੋਟ ਬੈਂਕ ਹੈਗਾ ਬਾਦਲ ਦੇ ਖਿਲਾਫ ਉਹਨੂੰ ਤੋੜਨ ਦੀ ਲਾਈਨ ਹੈਗੀ ਹੈ? ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਜਿਹੜਾ ਇਹ ਨਵਾਂ ਅਕਾਲੀ ਦਲ ਅਖੰਡ ਅਕਾਲੀ ਦਲ ਦੇ ਨਾਂ ਤੇ ਹੋਂਦ ਵਿੱਚ ਆਇਆ ਜੀ, ਇਹਦੇ ਵਿੱਚ ਜਿਵੇਂ ਤੁਸੀਂ ਗੱਲ ਕੀਤੀ ਹੈ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ ਹੈ ਤੇ 1920 ਅਕਾਲੀ ਦਲ ਦੇ ਪ੍ਰਧਾਨ ਰਵੀ ਇੰਦਰ ਹੈ, ਦੂਸਰੇ ਪਾਸੇ ਧਾਰਮਿਕ ਸ਼ਖਸੀਅਤ ਜਥੇਦਾਰ ਬਲਵੰਤ ਸਿੰਘ ਜੀ ਨੰਦਗੜ੍ਹ ਨੇ ਜੀ। ਸੋ ਭਾਵੇਂ ਕਿ ਇਹ ਬਾਦਲ ਵਿਰੋਧੀਆਂ ਦਾ ਇਕੱਠ ਹੈ ਜਿਹੜਾ ਹੋਇਆ ਦਿਖਾਈ ਦਿੱਤਾ, ਤੇ ਜਿਹੜੀ ਉਹਨਾਂ ਨੇ ਗੱਲ ਕੱਲ ਕੀਤੀ ਹੈ ਕਿ ਅਸੀਂ ਬਾਦਲ, ਭਾਜਪਾ, ਕਾਂਗਰਸ ਤੇ ਆਪ ਵਿਰੋਧੀ ਜਿੰਨੀਆਂ ਵੀ ਧਿਰਾਂ ਨੇ ਜੀ, ਉਹਨਾਂ ਸਾਰੀਆਂ ਧਿਰਾਂ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕਰਨ ਦਾ ਯਤਨ ਕਰਾਂਗੇ। ਹੁਣ ਉਹਨਾਂ ਦਾ ਇਹ ਯਤਨ ਕਿੰਨਾ ਸਫਲ ਹੁੰਦਾ, ਕਿੰਨਾ ਕੁ ਨਹੀਂ ਸਫਲ ਹੁੰਦਾ, ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ। ਪਰੰਤੂ ਜਿਹੜਾ ਸਵਾਲ ਤੁਹਾਡਾ ਕਿ ਗਰਾਊਂਡ ਲੈਵਲ ਤੇ ਫਿਲਹਾਲ ਅਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਜਿੰਨੇ ਕਾਬੂ ਨੇ ਇਹਨਾਂ ਦਾ ਕੋਈ ਬਹੁਤਾ ਪ੍ਰਭਾਵ ਆ ਜਿਹੜਾ ਉਹ ਸਿੱਖ ਸਿਆਸਤ ਤੇ ਪੈਣ ਵਾਲੀ ਗੱਲ ਆ। ਜੇ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਗੱਠਜੋੜ ਵਾਲੀ ਗੱਲ ਚੱਲਦੀ ਆ ਜਾਂ ਇਹ ਜਿਹੜੀਆਂ ਹੋਰ ਧਾਰਮਿਕ ਸ਼ਖਸੀਅਤਾਂ ਨੇ ਜਿਵੇਂ ਪੰਜ ਪਿਆਰੇ ਨੇ ਜਾਂ ਸੰਤ ਢੱਡਰੀਆਂ ਵਾਲਾ ਭਾਈ ਪੰਥਪੀਰ ਸਿੰਘ ਗੁਰੀ ਨੇ, ਉਹ ਸਾਰੀਆਂ ਧਿਰਾਂ ਨੂੰ ਕਿਤੇ ਇੱਕ ਸਾਂਝੇ ਪਲੇਟਫਾਰਮ ਤੇ ਇਕੱਠਾ ਕਰਨ ਸਫਲ ਹੋ ਜਾਣ ਤੇ ਪ੍ਰਭਾਵੀ ਬਣ ਸਕਦਾ। ਅੱਜ ਕੱਲ ਇਹ ਬੜੀ ਮਤਲਬ ਸੋਚਣ ਵਿਚਾਰਨ ਵਾਲੀ ਗੱਲ ਹੈ ਕਿ ਇਹ ਤਕਰੀਬਨ ਬਾਦਲ ਵਿਰੋਧੀਆਂ ਦਾ ਇਕੱਠ ਆ। ਪਰੰਤੂ ਜੇ ਇਹ ਚੋਣ ਮੈਦਾਨ ਵਿੱਚ ਆਉਂਦੇ ਨੇ, ਜਿਵੇਂ ਤੁਸੀਂ ਕਿਹਾ ਕਿ ਬਾਦਲ ਵਿਰੋਧੀ ਵੋਟ ਆ ਜਿਹੜੀ ਉਹ ਵੱਡੀ ਜਾਊਗੀ ਜੀ, ਸੋ ਇਸ ਕਾਰਨ ਇਹ ਵੀ ਬੜਾ ਮਤਲਬ ਅਜੀਬ ਜਿਹਾ ਸਵਾਲ ਖੜਾ ਹੋ ਜਾਂਦਾ ਕਿ ਆਖਰ ਨੂੰ ਇਸ ਅਕਾਲੀ ਦਲ ਦੀ ਹੋਂਦ ਦਾ ਲਾਹਾ ਕਿਹਨੂੰ ਮਿਲੂਗਾ ਜੀ। ਲਾਹਾ ਮੁੱਖ ਰੂਪ ਦੇ ਵਿੱਚ ਜੇ ਅਸੀਂ ਮਤਲਬ ਕੈਲਕੂਲੇਸ਼ਨ ਕਰਾਂਗੇ, ਜੋੜ ਘਟਾਓ ਕਰਾਂਗੇ, ਤਾਂ ਲਾਹਾ ਅਖੀਰ ਵਿੱਚ ਬਾਦਲ ਦਲ ਵਾਲੀ ਜ਼ਿਆਦਾ ਦਿਖਾਈ ਦਿੰਦਾ। ਪਰੰਤੂ ਆਉਣ ਵਾਲੇ ਸਮੇਂ ਦੇ ਵਿੱਚ ਇਹ ਅਕਾਲੀ ਦਲ ਜਿਹੜਾ ਨਵਾਂ ਅਕਾਲੀ ਦਲ ਹੋਂਦ ਵਿੱਚ ਆਇਆ ਕਿੰਨੇ ਕੁ ਪ੍ਰਭਾਵੀ ਢੰਗ ਦੇ ਨਾਲ ਆਪਣੇ ਨਾਲ ਬਾਕੀਆਂ ਧਿਰਾਂ ਨੂੰ ਜੋੜ ਸਕਦਾ ਜਾਂ ਨਹੀਂ ਜੋੜ ਸਕਦਾ, ਇਹ ਆਉਣ ਵਾਲਾ ਸਮਾਂ ਹੀ ਦੱਸੂਗਾ। ਨਹੀਂ ਤਾਂ ਵੈਸੇ ਜਿਵੇਂ ਪਹਿਲੇ ਅਕਾਲੀ ਦਲ ਹੋਰ ਕਿੰਨੇ ਤੁਰੇ ਫਿਰਦੇ ਨੇ ਉਸ ਦੇ ਮੁਤਾਬਕ ਉਹਨਾਂ ਦੇ ਵਿੱਚ ਹੀ ਸ਼ਾਮਲ ਹੋ ਜੂ ਜੀ। ਹੀਰਾ ਸਾਹਿਬ, ਜਿਵੇਂ ਕਿ ਤੁਸੀਂ ਗੱਲ ਕੀਤੀ ਹੈ ਕਿ ਜਿਹੜਾ ਐਂਡ ਦੇ ਵਿੱਚ ਜੇ ਇਹਨੂੰ ਦੇਖਿਆ ਜਾਵੇ ਤਾਂ ਜਿਹੜਾ ਇਹਦਾ ਇੱਕ ਲਾਈਨ ਹੈਗੀ ਹੈ ਉਹ ਬਾਦਲ ਦਲ ਨੂੰ ਹੀ ਫਾਇਦਾ ਪਹੁੰਚਾਉਣ ਵਾਲੀ ਲਾਈਨ ਹੈਗੀ ਹੈ। ਸੋ ਜਦੋਂ ਅਸੀਂ ਬਾਦਲ ਦਲ ਵੱਲ ਦੇਖਦੇ ਹਾਂ ਤਾਂ ਜਿਵੇਂ ਕਿ ਪਿਛਲੇ ਦਿਨੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਅੰਮ੍ਰਿਤਸਰ ਦੀ ਧਰਤੀ ਦੇ ਉੱਪਰ ਵਾਰ ਮੈਮੋਰੀਅਲ ਦਾ ਉਦਘਾਟਨ ਕੀਤਾ ਗਿਆ ਤੇ ਉਹਦੇ ਹਵਾਲੇ ਨਾਲ ਜਿਹੜੀਆਂ ਖਬਰਾਂ ਸਾਹਮਣੇ ਆਈਆਂ ਨੇ ਜਾਂ ਪ੍ਰਤੀਕਰਮ ਸਾਹਮਣੇ ਆਏ ਨੇ, ਜਿਹੜੇ ਸਿੱਖ ਆਗੂ ਹੈਗੇ ਆ ਉਹਨਾਂ ਵੱਲੋਂ ਬਾਦਲ ਦੇ ਇਸ ਮੂਵ ਨੂੰ ਕੰਡੈਮ ਕੀਤਾ ਗਿਆ ਕਿ ਉਸ ਜਿਹੜਾ ਮੈਮੋਰੀਅਲ ਹੈਗਾ ਉਹਦੇ ਵਿੱਚ ਇੰਡੀਅਨ ਆਰਮੀ ਦੀ ਪ੍ਰੇਜ਼ ਕੀਤੀ ਗਈ ਹੈ, ਮੋਦੀ ਦੀ ਬਾਦਲ ਵੱਲੋਂ ਪ੍ਰੇਜ਼ ਕੀਤੀ ਗਈ ਹੈ
ਕਿ ਇਹ ਕਿਹੜੀ ਲਾਈਨ ਦੇ ਉੱਪਰ ਬਾਦਲ ਸਰਕਾਰ ਵੱਲੋਂ ਕੰਮ ਕੀਤਾ ਜਾ ਰਿਹਾ, ਉਸ ਧਰਤੀ ਦੇ ਉੱਪਰ ਜਿੱਥੇ ਇੰਡੀਅਨ ਆਰਮੀ ਵੱਲੋਂ 1984 ਦੇ ਵਿੱਚ ਅਕਾਲ ਤਖਤ ਸਾਹਿਬ ਨੂੰ ਢੇਰੀ ਕਰ ਦਿੱਤਾ ਗਿਆ ਸੀ। ਉਸੇ ਆਰਮੀ ਨੂੰ ਉਸੇ ਧਰਤੀ ਦੇ ਉੱਪਰ ਅੱਜ ਬਾਦਲ ਸਰਕਾਰ ਵੱਲੋਂ ਸਰਾਹਿਆ ਜਾ ਰਿਹਾ ਹੈ। ਇਸ ਬਾਰੇ ਤੁਹਾਡੇ ਕੀ ਵਿਚਾਰ ਨੇ? ਕੋਈ ਗੱਲ ਸਾਫ਼ ਤੇ ਸਪਸ਼ਟ ਹੈ ਕਿ ਅਸੀਂ ਜਦੋਂ ਬਾਦਲ ਦੀ ਗੱਲ ਕਰਦੇ ਹਾਂ, ਕਿਉਂਕਿ ਉਹਦੇ ਨਾਂ ਦੇ ਨਾਲ ਸਿੰਘ ਲੱਗਾ ਹੋਇਆ, ਉਹਦੀ ਪਾਰਟੀ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਲੱਗਾ, ਸਾਨੂੰ ਮਤਲਬ ਮਜਬੂਰਨ ਉਹਨੂੰ ਸਿੱਖ ਸੰਦਰਭ 'ਚ ਦੇਖਣਾ ਪੈ ਜਾਂਦਾ। ਹਾਲਾਂਕਿ ਅਸੀਂ ਸਾਰੇ ਇਸ ਗੱਲ ਬਾਰੇ ਬਾਖੂਬੀ ਜਾਣਦੇ ਹਾਂ ਤੇ ਅਸੀਂ ਇਹ ਸਿੱਟਾ ਵੀ ਕੱਢ ਚੁੱਕੇ ਹਾਂ ਕਿ ਬਾਦਲ ਆ ਜਿਹੜਾ ਉਹਦਾ ਸਿੱਖੀ ਨਾਲ ਕੋਈ ਲੈਣਾ ਦੇਣਾ ਨਹੀਂ। ਉਹ ਹਮੇਸ਼ਾ ਸਿੱਖ ਵਿਰੋਧੀ ਤਾਕਤਾਂ ਦਾ ਹੱਥ ਟੋਕਾ ਬਣ ਕੇ, ਉਹਨਾਂ ਦੇ ਕਹਾੜੇ ਦਾ ਦਸਤਾ ਬਣ ਕੇ ਸਿੱਖੀ ਦੀਆਂ ਜੜ੍ਹਾਂ ਤੇ ਲਗਾਤਾਰ ਨਿਰੰਤਰ ਵਾਰ ਕਰਦਾ ਆ ਰਿਹਾ। ਹੁਣ ਜਿਹੜੀ ਗੱਲ ਇਹ ਹੈ ਕਿ ਕੁਝ ਸਮੇਂ ਤੋਂ ਜਿਹੜੇ ਜਾਗਰੂਕ ਸਿੱਖ ਨੇ ਉਹਨਾਂ ਨੇ ਇਹ ਗੱਲ ਚਲਾਈ ਹੋਈ ਆ ਕਿ ਜਿਹੜਾ 1984 ਦਾ ਭਾਰਤੀ ਫੌਜ ਨੇ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕੀਤਾ, ਇਸ ਹਮਲੇ ਨੂੰ ਲੈ ਕੇ ਭਾਰਤੀ ਫੌਜ ਨੂੰ, ਭਾਰਤੀ ਸਰਕਾਰ ਨੂੰ ਵਿਸ਼ਵ ਦੇ ਕਾਨੂੰਨੀ ਕਟਹਿਰੇ ਵਿੱਚ ਖੜਾ ਕੀਤਾ ਜਾਣਾ ਚਾਹੀਦਾ ਵਾ। ਉਸ ਬਾਰੇ ਵਾਈਟ ਪੇਪਰ ਜਾਰੀ ਹੋਣਾ ਚਾਹੀਦਾ। ਜਦੋਂ ਤੋਂ ਇਹ ਗੱਲ ਚੱਲੀ ਹੈ ਤੇ ਉਸ ਦੇ ਮੁਕਾਬਲੇ ਅਸੀਂ ਹੁਣ ਇਸ ਗੱਲ ਨੂੰ ਸਮਝ ਸਕਦੇ ਹਾਂ ਕਿ ਇਹ ਜਿਹੜਾ ਬਾਰ ਮੈਮੋਰੀਅਲ ਬਣਾਇਆ ਗਿਆ, ਇਹ ਸਿਰਫ ਉਹ ਜਿਹੜੀ ਗੱਲ ਚੱਲੀ ਆ ਉਸ ਗੱਲ ਦੇ ਮੁਕਾਬਲੇ 'ਚ ਉਸ ਗੱਲ ਨੂੰ ਨੀਵਾਂ ਦਿਖਾਉਣ ਦੇ ਲਈ ਭਾਰਤੀ ਸੈਨਾ ਦੀ ਜਿਹੜੀ ਮਤਲਬ ਪਰੇਡ ਕੀਤੀ ਗਈ ਹੈ, ਵਡਿਆਈ ਕੀਤੀ ਗਈ ਹੈ, ਭਾਵੇਂ ਕਿ ਉਹਦੇ ਵਿੱਚ ਸਾਰੇ ਪੰਜਾਬੀ ਹੋਏ ਨੇ, ਪਰੰਤੂ ਮੁੱਖ ਰੂਪ ਦੇ ਵਿੱਚ ਜਿਹੜੀ ਅਸੀਂ ਵਡਿਆਈ ਆ ਉਹ ਤਾਂ ਭਾਰਤੀ ਸੈਨਾ ਦੀ ਕਰ ਰਹੇ ਹਾਂ। ਸੋ ਇਹ ਸਿੱਖਾਂ ਦੇ ਅੱਲੇ ਜ਼ਖਮਾਂ ਤੇ ਲੂਣ ਛਿੜਕਣ ਵਾਲੀ ਗੱਲ ਆ ਕਿ ਕੱਲ੍ਹ ਨੂੰ ਆਉਣ ਵਾਲੇ ਇਤਿਹਾਸ 'ਚ, ਕਿਉਂਕਿ ਜਿਹੜੀ ਗੱਲ ਅੱਜ ਸ਼ੁਰੂ ਹੋ ਗਈ ਆ ਉਹਨੇ ਆਉਣ ਵਾਲੇ ਦਿਨਾਂ 'ਚ ਖਤਮ ਨਹੀਂ ਹੋਣਾ ਗਾ। ਉਹਨੇ ਆਉਣ ਵਾਲੇ ਦਿਨਾਂ 'ਚ ਅੱਗੇ ਦੀ ਅੱਗੇ ਜਾਣਾ। ਆਉਣ ਵਾਲੀਆਂ ਸਾਡੀਆਂ ਜਿਹੜੀਆਂ ਪੀੜ੍ਹੀਆਂ ਨੇ ਉਹਨਾਂ ਨੇ ਹੋਰ ਜਾਗਰੂਕ ਹੋਣਾ। ਜਦੋਂ ਉਹ ਨਵੀਆਂ ਪੀੜ੍ਹੀਆਂ ਸਾਡੀਆਂ ਇਹ ਗੱਲ ਕਰਨਗੀਆਂ, ਭਾਰਤੀ ਫੌਜ ਦੀ ਜ਼ੁਲਮ ਦੀ ਗੱਲ ਕਰਨਗੀਆਂ, ਉਹਦੇ ਜ਼ਬਰ ਦੀ ਗੱਲ ਕਰਨਗੀਆਂ, ਤੇ ਉਹਨਾਂ ਨੂੰ ਦੂਸਰੇ ਇਹ ਜ਼ਰੂਰ ਸਵਾਲ ਕਰਨਗੇ ਕਿ ਜੇ ਭਾਰਤੀ ਫੌਜ ਸਿੱਖਾਂ ਪ੍ਰਤੀ ਇੰਨੀ ਜ਼ਾਲਮ ਸੀ ਤੇ ਪੰਜਾਬ ਦੀ ਧਰਤੀ ਤੇ, ਉਹ ਵੀ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਤੇ, ਉਹਨਾਂ ਦਾ ਮੈਮੋਰੀਅਲ ਹੈ ਜਿਹੜਾ ਉਹ ਕਿਉਂ ਬਣਾਇਆ ਗਿਆ? ਜੀ ਹੀਰਾ ਸਾਹਿਬ, ਤੁਸੀਂ ਇਹਨੂੰ ਇੱਕ ਸਿੱਖ ਪਰਸਪੈਕਟਿਵ ਤੋਂ ਦੇਖਣ ਦੀ ਗੱਲ ਕੀਤੀ ਹੈ ਤੇ ਇਹਦੇ ਵਿੱਚ ਹੀ ਮੈਂ ਜਦੋਂ ਮੈਂ ਤੁਹਾਡੀ ਗੱਲਬਾਤ ਸੁਣ ਰਿਹਾ ਸੀ ਤਾਂ ਮੇਰੇ ਦਿਮਾਗ ਦੇ ਵਿੱਚ ਇੱਕ ਹੋਰ ਗੱਲ ਸਾਹਮਣੇ ਆਈ ਹੈ ਕਿ ਜਿਵੇਂ ਇਸੇ ਮੈਮੋਰੀਅਲ ਦੇ ਵਿੱਚ ਜੋ ਦਰਸਾਇਆ ਗਿਆ ਹੈਗਾ, ਜੋ ਦ੍ਰਿਸ਼ ਦਰਸਾਏ ਗਏ ਨੇ, ਉਹਦੇ ਵਿੱਚ ਇਹ ਗੁਰ ਇਤਿਹਾਸ ਤੋਂ ਗੱਲ ਸ਼ੁਰੂ ਹੁੰਦੀ ਹੈ। ਜਿਵੇਂ ਸਿੱਖ ਗੁਰੂ ਸਾਹਿਬਾਨਾਂ ਦੀ ਜਿਹੜੀ ਹੈਗੀ ਹੈ ਮੁਗਲਾਂ ਦੇ ਨਾਲ ਜਿਸ ਹਿਸਾਬ ਦੀ ਟੱਕਰ ਰਹੀ ਹੈ, ਉਹਨੂੰ ਵੀ ਉੱਥੇ ਉਸ ਮੈਮੋਰੀਅਲ ਦੇ ਵਿੱਚ ਚਿਤਰਿਆ ਗਿਆ। ਤੇ ਨਾਲ ਹੀ ਜਦੋਂ ਅਸੀਂ ਦੇਖਦੇ ਹਾਂ ਕਿ ਜਿਹੜਾ ਇਸ ਨੂੰ ਇੱਕ ਕਹਿ ਲਓ ਕਿ ਪ੍ਰਕਾਸ਼ ਆਪਣਾ ਕੀ ਕਹਿੰਦਾ ਬਾਦਲ ਸਰਕਾਰ ਵੱਲੋਂ ਜਾਂ ਹੁਕੂਮਤ ਵੱਲੋਂ ਉਹਨੂੰ ਸਾਹਮਣੇ ਉਭਾਰ ਕੇ ਪੇਸ਼ ਕੀਤਾ ਗਿਆ, ਜਿਹੜੀ ਇੱਕ ਲੰਬੀ 100 ਫੁੱਟ ਦੀ ਸਵੋਰਡ ਹੈਗੀ ਹੈ ਕਿ ਉਹਦਾ ਜਿਹੜਾ ਮੂੰਹ ਹੈ ਉਹ ਵੀ ਪਾਕਿਸਤਾਨ ਵੱਲ ਨੂੰ ਕੀਤਾ ਗਿਆ। ਤਾਂ ਕਿਤੇ ਨਾ ਕਿਤੇ ਇਹ ਜਿਹੜੀ ਸਿੱਖ ਫੈਕਟਰ ਹੈਗਾ ਜਾਂ ਸਿੱਖ ਨੁਕਤਾ ਨਿਗਾਹ ਤੋਂ ਜੇ ਅਸੀਂ ਇਹਨੂੰ ਦੇਖੀਏ ਤਾਂ ਜਿਹੜੀ ਅੱਜ ਦੀ ਜਨਰੇਸ਼ਨ ਹੈਗੀ ਹੈ, ਕੀ ਇਹ ਲਾਈਨ ਸਾਹਮਣੇ ਆਉਂਦੀ ਹੈ ਕਿ ਉਹਨਾਂ ਨੂੰ ਮੁਸਲਮਾਨਾਂ ਦੇ ਖਿਲਾਫ ਜਾਂ ਪਾਕਿਸਤਾਨ ਦੇ ਖਿਲਾਫ ਇੱਕ ਇਤਿਹਾਸਕ ਪੱਖ ਤੋਂ ਵੀ ਜਿੱਥੇ ਸਿੱਖਾਂ ਦਾ, ਗੁਰੂ ਸਾਹਿਬਾਨਾਂ ਦਾ ਜਾਂ ਮੁਗਲਾਂ ਦੇ ਨਾਲ ਜੋੜ ਕੇ ਉਹ ਦਿਖਾਇਆ ਗਿਆ, ਉੱਥੇ ਹੀ ਭਾਰਤ ਦਾ ਇੱਕ ਪਾਕਿਸਤਾਨ ਦੇ ਹਵਾਲੇ ਨਾਲ ਉਹਨੂੰ ਸਾਹਮਣੇ ਰੱਖ ਕੇ ਦਿਖਾਇਆ ਜਾ ਰਿਹਾ ਹੈ? ਤਾਂ ਜਿਹੜੀ ਸਿੱਖਾਂ ਨੂੰ ਮੁਸਲਮਾਨਾਂ ਦੇ ਬਰਾਬਰ ਤੇ ਆਮੋ ਸਾਹਮਣੇ ਖੜੇ ਕਰਨ ਦੀ ਲਾਈਨ ਹੈਗੀ ਹੈ, ਇਹਦੇ ਤੇ ਵੀ ਨਾਲ ਦੀ ਨਾਲ ਕੰਮ ਕੀਤਾ ਜਾ ਰਿਹਾ ਹੈ। ਦੇਖੋ, ਬਿਲਕੁਲ ਇਹਦੇ ਵਿੱਚ ਕੋਈ ਮਤਲਬ ਸ਼ੱਕ ਨਹੀਂ ਹੈ ਕਿ ਇਹ ਬੜੀ, ਮੈਂ ਜਿਸ ਤਰ੍ਹਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਬੜੀ ਡੂੰਘੀ ਸਾਜ਼ਿਸ਼ ਦੇ ਨਾਲ, ਇੱਕ ਤਾਂ ਇਹ ਹੈ ਕਿ ਭਾਰਤੀ ਫੌਜ ਦੇ ਮੱਥੇ ਤੇ ਜਿਹੜਾ ਸਦੀਆਂ ਤੱਕ ਕਲੰਕ ਲੱਗਿਆ ਰਹਿਣਾ, ਮਤਲਬ ਜੀ ਦੁਨੀਆ ਤੱਕ ਉਹ ਕਲੰਕ ਆ ਜਿਹੜਾ ਨਹੀਂ ਧੋਤਾ ਜਾਣਾ, ਸਾਕਾ ਦਰਬਾਰ ਸਾਹਿਬ ਵਾਲਾ, ਦਰਬਾਰ ਸਾਹਿਬ ਤੇ ਹਮਲੇ ਵਾਲਾ। ਇੱਕ ਤਾਂ ਉਹਦੇ ਬਾਰੇ ਭੰਬਲ ਭੂਸਾ ਪੈਦਾ ਕਰਨੀ। ਦੂਸਰੀ ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਇਸ ਬਾਰ ਮੈਮੋਰੀਅਲ ਦੇ ਵਿੱਚ ਜਿਹੜੇ ਪ੍ਰਾਤਨ ਸਿੰਘਾਂ ਦੀ ਵੀ ਮਤਲਬ ਉਹਨਾਂ ਦੀ ਤਸਵੀਰਾਂ ਦੇ ਨਾਲ ਉਹਨਾਂ ਦਾ ਦਰਸਾਇਆ ਗਿਆ ਵਾ, ਇਤਿਹਾਸ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਆ, ਉਹ ਵੀ ਜਿਵੇਂ ਮੈਂ ਗੱਲ ਕੀਤੀ ਹੈ ਕਿ ਰਲਗੱਡ ਕਰਨ ਦੀ ਕੋਸ਼ਿਸ਼ ਆ, ਭੰਬਲ ਭੂਸਾ ਪੈਦਾ ਕਰਨ ਦੀ ਕੋਸ਼ਿਸ਼ ਆ ਕਿ ਆਖਰ ਨੂੰ ਮਤਲਬ ਸਿੱਖ ਖੜੇ ਕਿੱਥੇ ਨੇ। ਸੋ ਜਿਹੜਾ ਇਤਿਹਾਸ ਤੋਂ ਪੂਰੀ ਤਰ੍ਹਾਂ ਜਾਣੂ ਨਹੀਂ ਹੈਗਾ, ਜਿਵੇਂ ਤੁਸੀਂ ਗੱਲ ਕੀਤੀ ਹੈ, ਜਦੋਂ ਉਹ ਜਾ ਕੇ ਇਸ ਬਾਰ ਮੈਮੋਰੀਅਲ ਨੂੰ ਦੇਖੂਗਾ ਤੇ ਪਹਿਲੀ ਜਿਹੜੀ ਉਹ ਸਾਡੇ ਸਾਹਮਣੇ ਤਸਵੀਰ ਉੱਭਰ ਕੇ ਆਉਂਦੀ ਹੈ ਕਿ ਸਿੱਖ ਤੇ ਜਿਹੜੇ ਮੁਸਲਮਾਨ ਨੇ, ਚਾਹੇ ਉਹ ਮੁਗਲਾਂ ਦੇ ਰੂਪ ਸੀ, ਚਾਹੇ ਉਹ ਪਠਾਨਾਂ ਦੇ ਰੂਪ ਸੀ, ਇਹ ਸਦੀਆਂ ਤੋਂ ਦੁਸ਼ਮਣ ਰਹੇ ਨੇ। ਸੋ ਇਹ ਬਿਲਕੁਲ ਮਤਲਬ ਇੱਕ ਸਦੀਵੀ ਰੂਪ ਦੇ ਵਿੱਚ ਇੱਕ ਇਤਿਹਾਸ ਵਿੱਚ ਭੰਬਲ ਭੂਸਾ ਪਾਉਣ ਦੇ ਲਈ, ਕਿਉਂਕਿ
ਹਿੰਦੂਵਾਦ ਆ ਜਿਹੜਾ ਇਸ ਦੇਸ਼ ਦਾ, ਉਹ ਹਮੇਸ਼ਾ ਪਾਕਿਸਤਾਨ ਨੂੰ ਜਿਸ ਰੂਪ ਦੇ ਵਿੱਚ ਇੱਥੋਂ ਦਾ ਮੀਡੀਆ ਪੇਸ਼ ਕਰਦਾ ਵਾ ਉਹ ਸਾਡੇ ਸਾਹਮਣੇ ਅਸੀਂ ਪਿਛਲੇ ਦਿਨਾਂ ਵਿੱਚ ਵੀ ਦੇਖਿਆ ਵਾ ਤੇ ਉਸ ਤੋਂ ਪਿਛਲੇ ਦਿਨਾਂ 'ਚ ਵੀ ਦੇਖਿਆ। ਸੋ ਮੀਡੀਆ ਜਿਹੜਾ ਉਹ ਪੂਰੀ ਤਰ੍ਹਾਂ ਪਾਕਿਸਤਾਨ ਦੀ ਫੌਜ ਆ ਜਿਹੜੀ ਜਿਸ ਤਰ੍ਹਾਂ ਉਹਨੂੰ ਪੇਸ਼ ਕਰਦਾ, ਸੋ ਉਸ ਦਾ ਅਸਰ ਹੈ ਜਿਹੜਾ ਜਦੋਂ ਅਸੀਂ ਦੇਖਿਆ ਕਿ ਜਦੋਂ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਨੇ ਇੱਕ ਸਰਜੀਕਲ ਅਟੈਕ ਜਿਹੜਾ ਕੀਤਾ, ਉਸ ਤੋਂ ਬਾਅਦ ਕੁਝ ਸਾਡੇ ਜਿਹੜੇ ਭਾਵਨਾ ਵਾਲੇ ਲੋਕ ਨੇ ਜਿਹੜੇ ਗੱਲ ਨੂੰ ਡੂੰਘਾਈ ਤੱਕ ਨਹੀਂ ਸਮਝਦੇ, ਉਹਨਾਂ ਦੇ ਕੁਝ ਇਸ ਤਰ੍ਹਾਂ ਦੇ ਬਿਆਨ ਆਏ ਸੀਗੇ। ਸੋ ਵੀ ਬਿਲਕੁਲ ਉਹ ਭੰਬਲ ਭੂਸਾ ਪੈਦਾ ਕਰਨ ਲਈ ਤੇ ਉਸੇ ਭਾਵਨਾ ਨੂੰ ਜਿਹੜੀ ਪਿਛਲੇ ਦਿਨਾਂ 'ਚ ਅਸੀਂ ਕੁਝ ਸਿੱਖਾਂ ਦੇ ਵਿੱਚ ਦੇਖੀ ਸੀ ਉਹਨੂੰ ਬਣਾਈ ਰੱਖਣ ਦੇ ਲਈ ਇਹ ਭੰਬਲ ਭੂਸਾ ਖੜਾ ਕੀਤਾ ਗਿਆ। ਜੀ ਹੀਰਾ ਸਾਹਿਬ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਜਿਹੜਾ ਇਹ ਭੰਬਲ ਭੂਸਾ ਉਹ ਸਿੱਖ ਕੌਮ ਦੇ ਮਨਾਂ ਦੇ ਵਿੱਚ ਪਾਇਆ ਜਾ ਰਿਹਾ ਹੈ, ਸੋ ਸਿੱਖ ਕੌਮ ਆਪਣੇ ਆਪ ਨੂੰ ਸੁਚੇਤ ਕਰਨ ਲਈ ਕੀ ਉਪਰਾਲਾ ਕਰ ਸਕਦੀ ਹੈ, ਜਾਂ ਜਿਹੜੀ ਅੱਜ ਦੀ ਨੌਜਵਾਨ ਪੀੜ੍ਹੀ ਹੈਗੀ ਹੈ ਉਹਨੂੰ ਜਿਸ ਹਿਸਾਬ ਨਾਲ ਇਹ ਤੁਸੀਂ ਈਵਨ ਮੀਡੀਆ ਤੱਕ ਦਾ ਜ਼ਿਕਰ ਕੀਤਾ ਕਿ ਕਿਵੇਂ ਉਹਨੂੰ ਪ੍ਰਚਾਰਿਆ ਜਾ ਰਿਹਾ ਹੈ, ਇਸ ਪ੍ਰਚਾਰ ਤੋਂ ਜਾਂ ਬਚਣ ਦੇ ਲਈ ਕੀ ਕੀਤਾ ਜਾ ਸਕਦਾ ਹੈ, ਤਾਂ ਤੁਸੀਂ ਕੀ ਸਮਝਦੇ ਹੋ ਇਸ ਬਾਰੇ? ਦੇਖੋ, ਮੈਂ ਤਾਂ ਇਹ ਸਮਝਦਾ ਕਿ ਇੱਕ ਤਾਂ ਇਹ ਹੈ ਕਿ ਅਸੀਂ ਜਿਹੜਾ ਸਾਡਾ ਸਿੱਖ ਇਤਿਹਾਸ ਹੈ, ਇੱਕ ਤਾਂ ਅਸੀਂ ਉਸ ਦੀ ਮਤਲਬ ਉਹਦੇ ਤੇ ਥੋੜਾ ਜ਼ੋਰ ਦਈਏ, ਉਹ ਆਪਣੀ ਨਵੀਂ ਪੀੜ੍ਹੀ ਤੱਕ। ਦੂਸਰਾ, ਜਿਹੜੀ ਸਾਡੀ ਸਭ ਤੋਂ ਵੱਡੀ ਕਮਜ਼ੋਰੀ ਹੈ ਸਿੱਖ ਕੌਮ ਦੀ, ਕਿ ਅਸੀਂ ਆਪਣਾ ਸ਼ਕਤੀਸ਼ਾਲੀ ਮੀਡੀਆ ਜਿਹੜਾ ਬਰੀਕੀਆਂ ਜਿਹੜੀਆਂ ਕੌਮ ਦੇ ਸਾਹਮਣੇ ਰੱਖ ਸਕੇ ਕਿ ਆਹ ਜਿਹੜੀ ਲਾਈਨ ਖਿੱਚੀ ਗਈ ਹੈ ਇਹਦਾ ਅਰਥ ਕੀ ਆ, ਜੇ ਇਹ ਪੂਰਬ ਵੱਲ ਜਾਂਦੀ ਹੈ ਕਿ ਇਹ ਪੱਛਮ ਵੱਲ ਜਾਂਦੀ ਹੈ ਕਿ ਇਹ ਦੱਖਣ ਵੱਲ ਜਾਂਦੀ ਹੈ। ਸੋ ਇਹਦਾ ਕੋਈ ਨਾ ਕੋਈ ਅਰਥ ਹੈ। ਸੋ ਜਦੋਂ ਤੱਕ ਅਸੀਂ ਆਪਣਾ ਸ਼ਕਤੀਸ਼ਾਲੀ ਮੀਡੀਆ ਜਿਹੜਾ ਉਹ ਪੈਦਾ ਨਹੀਂ ਕਰਦੇ, ਉਦੋਂ ਤੱਕ ਕਿਉਂਕਿ ਦੁਸ਼ਮਣ ਸਾਡਾ ਬਹੁਤ ਸ਼ਾਤਰ ਆ, ਬਹੁਤ ਚਲਾਕ ਆ, ਬਹੁਤ ਮੁਖਾਰ ਆ ਤੇ ਬਹੁਤ ਸ਼ਕਤੀਸ਼ਾਲੀ ਆ। ਸੋ ਅੱਜ ਦੇ ਸਮੇਂ ਦੇ ਵਿੱਚ ਜਦੋਂ ਅਸੀਂ 21ਵੀਂ ਸਦੀ ਦਾ ਤਕਰੀਬਨ 1.5 ਦਹਾਕਾ ਲੰਘ ਚੁੱਕੇ ਆ, ਦੂਜਾ ਦਹਾਕਾ ਪਾਰ ਹੋਣ ਵਾਲਾ, ਸੋ ਅੱਜ ਦੇ ਯੁੱਗ ਦੇ ਵਿੱਚ ਜਿਹੜਾ ਅਸੀਂ ਵਿਚਾਰਾਂ ਦੀ ਜੰਗ ਦੇ ਨਾਲ ਹੀ ਦੁਸ਼ਮਣ ਨਾਲ ਲੜ ਸਕਦੇ ਹਾਂ। ਸੋ ਇਹਦੇ ਲਈ ਬੇਹੱਦ ਜ਼ਰੂਰੀ ਆ ਕਿ ਇੱਕ ਤਾਂ ਸਾਡਾ ਇਤਿਹਾਸ ਜਿਹੜਾ ਸਿੱਖ ਇਤਿਹਾਸ ਆ ਪੁਰਾਤਨ, ਅਸੀਂ ਉਹਨੂੰ ਵੱਧ ਤੋਂ ਵੱਧ ਉਹਦਾ ਪ੍ਰਚਾਰ ਕਰੀਏ। ਦੂਸਰਾ, ਸਾਡਾ ਸ਼ਕਤੀਸ਼ਾਲੀ ਮੀਡੀਆ ਜਿਹੜਾ ਇਹ ਹੋਣਾ ਅਤ ਜ਼ਰੂਰੀ ਹੈ। ਜੀ ਹੀਰਾ ਸਾਹਿਬ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਸਾਡਾ ਇਤਿਹਾਸ ਦੇ ਨਾਲ ਜਾਂ ਸਾਡੀ ਜਿਹੜੀ ਇਤਿਹਾਸ ਹੈ ਉਹਦੇ ਨਾਲ ਜੁੜਨਾ ਬਹੁਤ ਜ਼ਰੂਰੀ ਹੈ, ਤੇ ਜਿਹੜਾ ਸਾਡੀ ਨੁਕਤਾ ਨਿਗਾਹ ਹੈਗੀ ਹੈ ਸਿੱਖ ਪਰਸਪੈਕਟਿਵ ਤੋਂ ਗੱਲਾਂ ਨੂੰ ਜਾਂਚ ਕਰਨ ਦੀ ਜਿਹੜੀ ਸਾਡੀ ਸੋਚ ਹੋਣੀ ਚਾਹੀਦੀ ਹੈ ਉਹ ਡਿਵੈਲਪ ਕਰਨੀ ਬਹੁਤ ਜ਼ਰੂਰੀ ਹੈਗੀ ਹੈ। ਜਦੋਂ ਅਸੀਂ ਅੱਜ ਦੀ ਡਿਵੈਲਪਮੈਂਟ ਦੇਖਦੇ ਹਾਂ ਜਿਹੜੀ ਕਿ ਅੰਮ੍ਰਿਤਸਰ ਦੀ ਧਰਤੀ ਤੇ ਹੀ ਹੋਈ ਹੈ, ਜਿਹੜਾ ਇੱਕ ਸੁੰਦਰੀਕਰਨ ਪ੍ਰੋਜੈਕਟ ਬਾਦਲ ਸਰਕਾਰ ਵੱਲੋਂ ਜਿਹਦਾ ਅੱਜ ਉਦਘਾਟਨ ਕੀਤਾ ਗਿਆ, ਉਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ? ਵੀ ਜਿੱਥੇ ਅੱਜ ਦੀ ਡੇਟ ਦੇ ਵਿੱਚ ਅਸੀਂ ਪਿਛਲਾ ਲੰਬਾ ਸਮਾਂ ਦੇਖ ਲਈਏ ਤਾਂ ਪਿਛਲੇ ਸਾਰੇ ਸਾਲ ਦੇ ਵਿੱਚ 100 ਤੋਂ ਉੱਪਰ ਘਟਨਾਵਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਹੋ ਚੁੱਕੀਆਂ ਨੇ, ਤੇ ਉੱਥੇ ਅੱਜ ਇਹ ਜਿਹੜਾ ਇੱਕ ਮੈਮੋਰੀਅਲ ਦੇ ਟਾਈਪ ਦੇ ਤੌਰ ਤੇ ਕਹਿ ਲਓ ਜਾਂ ਇੱਕ ਸੁੰਦਰੀਕਰਨ ਪ੍ਰੋਜੈਕਟ ਦੇ ਨਾਮ ਦੇ ਹੇਠ ਕਹਿ ਲਓ, ਇਹਨੂੰ ਇੱਕ ਲੋਕਾਂ ਦੇ ਸਾਹਮਣੇ ਪ੍ਰੋਜੈਕਟ ਕੀਤਾ ਜਾ ਰਿਹਾ ਵੀ ਜਿਵੇਂ ਅਸੀਂ ਬਹੁਤ ਕੁਝ ਕਰ ਰਹੇ ਹਾਂ, ਇੱਕ ਵੱਡਾ ਉਹਨੂੰ ਗਲੋਰੀਫਾਈ ਕਰਕੇ ਦੇਖਿਆ ਜਾ ਰਿਹਾ ਹੈ। ਇਹ ਜਿਹੜੀ ਲਾਈਨ ਹੈਗੀ ਹੈ ਇਹਦੇ ਪਿੱਛੇ ਕੋਈ ਸਿਆਸਤ ਕੰਮ ਕਰ ਰਹੀ ਹੈ ਜਾਂ ਕੀ ਲਾਈਨ ਕੀ ਹੈਗੀ ਇਹਦੇ ਪਿੱਛੇ? ਤੁਸੀਂ ਕੀ ਸਮਝਦੇ ਹੋ ਇਸ ਬਾਰੇ? ਜਿਹੜੇ ਮੈਂ ਗੱਲਾਂ ਕੀਤੀ ਜੀ, ਇਹਨਾਂ ਦੀ ਹਰ ਜਿਹੜਾ ਇਹ ਕਦਮ ਚੁੱਕਿਆ ਜਾਂਦਾ ਖਾਸ ਕਰਕੇ ਸਾਡੇ ਸਿੱਖ ਵਿਰਸੇ ਨਾਲ ਸੰਬੰਧਿਤ, ਉਹਦੇ ਪਿੱਛੇ ਇੱਕ ਬੜੀ ਡੂੰਘੀ ਸਾਜ਼ਿਸ਼ ਹੈ ਜਿਹੜੀ ਉਹ ਬੜਾ ਡੂੰਘਾਈ ਦੇ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਉਹ ਉਸ ਕਦਮ ਨੂੰ ਚੁੱਕਿਆ ਜਾਂਦਾ। ਪਹਿਲੀ ਗੱਲ ਤਾਂ ਇਹ ਕਿ ਅੱਜ ਦੇ ਹਾਲਾਤਾਂ ਦੇ ਅੱਜ ਦੇ ਸੰਦਰਭ ਦੇ ਵਿੱਚ ਅਸੀਂ ਗੱਲ ਕਰੀਏ ਕਿ ਜੋ ਕੁਝ ਬਾਦਲ ਕੇ ਚਾਹੁੰਦੇ ਨੇ ਕਿ ਅਸੀਂ ਆਹ ਸੁੰਦਰੀਕਰਨ ਜਿਹੜਾ ਕਰ ਦਿੱਤਾ, ਦੂਸਰੇ ਪਾਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦੀਆਂ ਨਿਰੰਤਰ ਘਟਨਾਵਾਂ ਨੇ ਜਿਹੜੀਆਂ ਵਾਪਰ ਰਹੀਆਂ ਨੇ। ਸੋ ਜੇ ਅਸੀਂ ਮਤਲਬ ਪੰਜਾਬੀ 'ਚ ਗੱਲ ਕਰੀਏ ਕਿ ਸਾਡੇ ਬਾਪ ਦੀ ਪੱਗ ਸਾਡਾ ਦੁਸ਼ਮਣ ਲਾ ਕੇ ਲੈ ਜਾਵੇ ਤੇ ਅਸੀਂ ਬਾਪ ਨੂੰ ਕਹੀਏ ਤੂੰ ਕੋਟ ਪੈਂਟ ਪਾ ਲਾ। ਸੋ ਇਹ ਅੱਜ ਦੀ ਸਥਿਤੀ ਦੇ ਵਿੱਚ ਇਹ ਹੈ ਕਿ ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨੇ, ਸਰਕਾਰ ਆ ਜਿਹੜੀ ਉਹਨੂੰ ਉਹ ਰੋਕਣ ਵਾਲੇ ਪਾਸੇ ਨਾ ਦੁਸ਼ਟ ਦੋਸ਼ੀਆਂ ਨੂੰ ਲੱਭਣ ਪਾਸੇ ਅੱਜ ਤੱਕ ਨਹੀਂ ਤੁਰੀ। ਉਸ ਤੋਂ ਸਾਫ਼ ਮਤਲਬ ਆ ਕਿ ਸਰਕਾਰ ਦੀ ਉਹਨਾਂ ਦੁਸ਼ਟ ਤਾਕਤਾਂ ਨੂੰ ਸਰਪ੍ਰਸਤੀ ਆ। ਅਗਲੀ ਗੱਲ ਜਿਹੜੀ ਬੜੀ ਅਹਿਮ ਹੈ ਕਿ ਜਿਹੜਾ ਸ਼ਰਧਾਲੂ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਸ਼ਰਧਾ ਰੱਖਦਾ ਉਹ ਦਰਬਾਰ ਸਾਹਿਬ ਨਤਮਸਤਕ ਹੋਣ ਆਉਂਦਾ, ਉਹਦੇ ਵਿੱਚ ਉਸ ਵੇਲੇ ਜਿਹੜਾ ਅਧਿਆਤਮਕ ਤੇ ਰੂਹਾਨੀਅਤ ਦਾ ਜਜ਼ਬਾ ਹੁੰਦਾ, ਉਹਨਾਂ ਪਲਾਂ ਨੂੰ ਵੀ ਇਹ ਸੁੰਦਰੀਕਰਨ ਆ ਜਿਹੜਾ ਨਸ਼ਟ ਕਰਨ ਦਾ ਯਤਨ ਕੀਤਾ ਗਿਆ ਕਿ ਉਹ ਸ਼ਰਧਾਲੂ ਆ ਜਿਹੜਾ ਉਹ ਇਹਨਾਂ ਇਮਾਰਤਾਂ ਦੇ ਵਿੱਚ ਹੀ ਉਲਝ ਕੇ ਰਹਿ ਜਾਵੇ। ਇਹਦੇ ਮਨ ਦੇ ਵਿੱਚ ਜਿਹੜੀ ਰੂਹਾਨੀਅਤ ਵਾਲੀ ਭਾਵਨਾ ਵਾ ਜਿਹੜਾ ਉਹਦੇ ਵਿੱਚ ਅਧਿਆਤਮਵਾਦ ਪੈਦਾ ਹੋਣਾ, ਜਿਹੜੀ ਉਹ ਸ਼ਕਤੀ ਸ਼੍ਰੀ ਦਰਬਾਰ ਸਾਹਿਬ ਦੇ ਸਰੋਵਰ ਤੋਂ ਲੈਣ ਲਈ ਆ ਰਿਹਾ ਵਾ, ਉਸ ਨੂੰ ਮਤਲਬ ਇਹ ਨੈਗੇਟਿਵ ਕਰਨ ਦੀ ਇੱਕ ਬੜੀ ਡੂੰਘੀ ਸੋਚ ਆ। ਤੇ ਅਗਲੀ ਗੱਲ ਇਹ ਹੈ ਕਿ ਜਿਹੜਾ ਵਪਾਰੀ ਕਰਨਾ ਬਾਦਲ ਕਹਿ ਮਤਲਬ ਇਹਨਾਂ ਦਾ ਲੁੱਟ ਖਸੁੱਟ ਵਾਲਾ ਜਿਹੜਾ ਇੱਕ ਉਹਦੇ ਉਸ ਪਾਸੇ ਇਹ ਗੱਲ ਤੁਰੀ ਹੋਈ ਆ ਕਿ ਇਹਦੇ ਵਿੱਚ ਕਿੰਨੇ ਰੁਪਈਏ ਲੱਗੇ ਨੇ,
ਉਹ ਕਿੱਥੋਂ ਆਏ ਨੇ, ਕਿੱਥੇ ਗਏ ਨੇ, ਉਹਦਾ ਕੋਈ ਹਿਸਾਬ ਨਹੀਂ, ਉਹਦਾ ਕੋਈ ਕਿਤਾਬ ਨਹੀਂ। ਜਿਸ ਤਰ੍ਹਾਂ ਮਤਲਬ ਕਾਹਲੀ ਦੇ ਵਿੱਚ ਕਿ ਸੰਗਮਰਮਰ ਨਹੀਂ ਲੱਗਿਆ ਉੱਥੇ ਗਲੀਚੇ ਵਿਛਾ ਕੇ ਉਦਘਾਟਨ ਆ ਜਿਹੜਾ ਕਰਨਾ, ਜਿਵੇਂ ਇਮਾਰਤ ਦਾ ਅਗਲਾ ਹਿੱਸਾ ਪੂਰਾ ਨਹੀਂ ਹੋਇਆ ਜਿਹਦੇ ਅੱਗੇ ਪਰਦੇ ਲਾ ਕੇ ਉੱਥੇ ਉਦਘਾਟਨ ਕਰਨਾ। ਸੋ ਜਿਸ ਤਰ੍ਹਾਂ ਇਹ ਕਾਹਲੀ ਦੇ ਵਿੱਚ ਕੀਤਾ ਗਿਆ, ਇੱਕ ਬੜੀ ਡੂੰਘੀ ਸਾਜ਼ਿਸ਼ ਦੇ ਨਾਲ ਕੀਤਾ ਗਿਆ। ਮੈਂ ਜਿਵੇਂ ਪਹਿਲਾਂ ਵੀ ਗੱਲ ਕੀਤੀ ਕਿ ਕੌਮ ਨੂੰ ਜਿਹੜਾ ਵੀ ਕਦਮ ਜਿਹੜਾ ਸਾਡੇ ਸਿੱਖ ਦੁਸ਼ਮਣਾਂ ਵੱਲੋਂ ਚੁੱਕਿਆ ਜਾਂਦਾ ਉਹਦੇ ਬਾਰੇ ਬੜਾ ਬਰੀਕੀ ਦੇ ਨਾਲ ਸਮਝਣਾ ਪਊਗਾ ਤੇ ਸੋਚਣਾ ਪਊਗਾ ਤੇ ਨਤੀਜੇ ਤੇ ਪਹੁੰਚਣਾ ਪਊਗਾ। ਜੀ ਹੇਰਾ ਸਾਹਿਬ, ਤੁਸੀਂ ਗੱਲ ਕੀਤੀ ਹੈ ਜਿਹੜੇ ਕੌਮ ਦੇ ਦੁਸ਼ਮਣ ਨੇ ਉਹਨਾਂ ਦੀ, ਤੇ ਜਦੋਂ ਅਸੀਂ ਇਹਦੇ 'ਚ ਬਾਦਲ ਸਰਕਾਰ ਦਾ ਰੋਲ ਦੇਖਦੇ ਹਾਂ ਤਾਂ ਉਹਨਾਂ ਦਾ ਰੋਲ ਜਿਹੜਾ ਹੈਗਾ ਉਹਨੂੰ ਤੁਸੀਂ ਕਿਸ ਹਿਸਾਬ ਨਾਲ ਦੇਖਦੇ ਹੋ? ਤੇ ਜਿਹੜੀਆਂ ਆਉਣ ਵਾਲੀਆਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਨੇ, ਜਿਵੇਂ ਤੁਸੀਂ ਮੈਂਸ਼ਨ ਕੀਤਾ ਕਿ ਇੱਕ ਕਾਹਲੀ ਨਾਲ ਜਿਹੜੇ ਕਦਮ ਨੇ, ਇਹ ਪ੍ਰੋਜੈਕਟਸ ਨੇ, ਉਹਨਾਂ ਦਾ ਐਲਾਨ ਵੀ ਕੀਤਾ ਜਾ ਰਿਹਾ ਹੈ, ਉਦਘਾਟਨ ਕੀਤੇ ਜਾ ਰਹੇ ਨੇ। ਈਵਨ ਸੁਖਬੀਰ ਬਾਦਲ ਵੱਲੋਂ ਕਿਹਾ ਗਿਆ ਕਿ ਕਰਤਾਰਪੁਰ ਸਾਹਿਬ ਵਿਖੇ ਜਿਹੜਾ 300 ਕਰੋੜ ਦੀ ਲਾਗਤ ਦੇ ਨਾਲ ਮੈਮੋਰੀਅਲ ਤਿਆਰ ਹੋਣਾ ਤੇ ਉਹਨੂੰ ਵੀ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦੇ ਸਮਰਪਣ, ਲੋਕਾਂ ਦੇ ਸਾਹਮਣੇ ਲਿਆਂਦਾ ਜਾਵੇਗਾ। ਇਹਨੂੰ ਸਾਰੀ ਜਿਹੜੀ ਕਾਰਵਾਈ ਇਹ ਚੱਲ ਰਹੀ ਹੈ ਜਾਂ ਜੋ ਘਟਨਾਕ੍ਰਮ ਹੋ ਰਿਹਾ, ਇਹਨੂੰ ਤੁਸੀਂ ਆਉਣ ਵਾਲੀਆਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਿਵੇਂ ਦੇਖਦੇ ਹੋ? ਜੋ ਬਿਨਾਂ ਸ਼ੱਕ ਇਹ ਸਾਰਾ ਕੁਝ ਭਾਵੇਂ ਕਿ ਇਹਦੇ ਪਿੱਛੇ ਜਿਹੜੀ ਮੈਂ ਗੱਲ ਕੀਤੀ ਹੈ ਕਿ ਸਦੀਵੀ ਰੂਪ ਦੇ ਵਿੱਚ ਲੰਬੇ ਸਮੇਂ ਲਈ ਬੜੀ ਡੂੰਘੀ ਸਾਜ਼ਿਸ਼ ਹੈ, ਪਰੰਤੂ ਜਿਹੜਾ ਮਤਲਬ ਜੇ ਅਸੀਂ ਨੇੜ ਦੀ ਗੱਲ ਕਰਦੇ ਹਾਂ ਉਹ 2017 ਦੀਆਂ ਚੋਣਾਂ 'ਚ ਲਾਹਾ ਲੈਣ ਵਾਲੀ ਗੱਲ ਆ। ਸੋ ਜਿੱਥੋਂ ਤੱਕ ਸਾਡੀ ਕੌਮ ਦੀ ਗੱਲ ਆ, ਸਾਡੀ ਕੌਮ ਦੇ ਵਿੱਚ ਭੋਲੇ ਭਾਲੇ ਲੋਕਾਂ ਦੀ ਮਤਲਬ ਬਹੁਤ ਗਿਣਤੀ ਹੈ। ਇਸ ਗੱਲ ਤੋਂ ਅਸੀਂ ਮਤਲਬ ਇਨਕਾਰ ਨਹੀਂ ਕਰ ਸਕਦੇ ਕਿ ਸਿੱਖ ਕੌਮ ਆ ਜਿਹੜੀ ਉਹ ਭੋਲੀ ਕੌਮ ਆ, ਉਹਨਾਂ ਨੂੰ ਬਹੁਤ ਜਲਦੀ ਆ ਜਿਹੜਾ ਬਰਗਲਾਇਆ ਜਾ ਸਕਦਾ, ਪਿੱਛੇ ਲਾਇਆ ਜਾ ਸਕਦਾ। ਸੋ ਇਹ ਜਿਹੜੀਆਂ ਕਾਰਵਾਈਆਂ ਨੇ ਉਹ ਸਿਰਫ ਜਿਹੜੀਆਂ ਸਿੱਖਾਂ ਦੀਆਂ ਭਾਵਨਾਵਾਂ ਜਿਹੜੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਨੂੰ ਲੈ ਕੇ ਬਾਦਲਕਿਆਂ ਵਿਰੁੱਧ ਰੋਸ ਜੋ ਭਟਕੀਆਂ ਹੋਈਆਂ ਸੀ ਉਹਨਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਆ ਜਿਹੜੀ ਕੀਤੀ ਜਾ ਰਹੀ ਆ। ਪਰੰਤੂ ਇੱਕ ਪਾਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਾਰਾ ਗੁਰੂ ਨੇ ਉਹਨਾਂ ਦੀ ਬੇਅਦਬੀ ਦੀ ਘਟਨਾ, ਤੋਂ ਦੂਸਰੇ ਪਾਸੇ ਇਹ ਸੁੰਦਰ ਇਮਾਰਤਾਂ ਨੇ ਜਿਹੜੀਆਂ, ਇਹਦਾ ਮੁਕਾਬਲਾ ਮੈਨੂੰ ਤਾਂ ਨਹੀਂ ਲੱਗਦਾ ਕਿ ਕੀਤਾ ਜਾ ਸਕਦਾ। ਪਰੰਤੂ ਬਾਦਲ ਕੇ ਸਮਝਦੇ ਨੇ ਕਿ ਸ਼ਾਇਦ ਅਸੀਂ ਉਸ ਗੱਲ ਨੂੰ ਫਿੱਕਾ ਪਾ ਦੇਵਾਂਗੇ, ਪਰੰਤੂ ਉਹ ਭਾਵਨਾ ਜਿਹੜੀ ਲੋਕਾਂ ਦੇ ਮਨਾਂ ਵਿੱਚ ਰੋਸ ਆ, ਜਿਹੜਾ ਰੋਹ ਆ ਜਿਹੜਾ ਉਹ ਹਾਲੇ ਦੱਬਿਆ ਹੋਇਆ। ਚੁੰਗਾਰੀ ਵੜ ਕੇ ਕਦੋਂ ਤੇ ਕਿਵੇਂ ਭਟਕੂਗਾ ਇਹਦਾ ਅੰਦਾਜ਼ਾ ਨਾ ਸ਼ਾਇਦ ਬਾਦਲ ਕਿਆਂ ਨੂੰ ਆ ਤੇ ਨਾ ਮੈਨੂੰ ਲੱਗਦਾ ਕਿ ਸਾਡੇ ਵਰਗੇ ਜਿਹੜੇ ਅਸੀਂ ਹਮੇਸ਼ਾ ਕੌਮ 'ਚ ਵਿਚਰਦੇ ਹਾਂ ਸਾਨੂੰ ਆ। ਜੀ ਹੇਰਾ ਸਾਹਿਬ, ਤੁਸੀਂ ਗੱਲ ਕੀਤੀ ਹੈ ਕਿ ਜਿਹੜੀ ਬਾਦਲ ਦੇ ਵਿਰੁੱਧ ਇਸ ਵਕਤ ਜੋ ਇੱਕ ਵੇਵ ਚੱਲ ਰਹੀ ਹੈ ਉਹਨੂੰ ਘਟਾਉਣ ਦੇ ਲਈ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ ਤੇ ਜਿਹੜੇ ਅਸਲ ਮੁੱਦੇ ਹੈਗੇ ਆ ਉਹਨਾਂ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਜਿਹੜੀ ਬਾਦਲ ਦੀ ਵਿਰੋਧੀ ਵੋਟ ਹੈਗੀ ਹੈ, ਜਦੋਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਹਵਾਲੇ ਨਾਲ ਅਸੀਂ ਉਹਨਾਂ ਨੂੰ ਦੇਖਦੇ ਹਾਂ ਤਾਂ ਉਹ ਕਿਤੇ ਨਾ ਕਿਤੇ ਕਾਂਗਰਸ, ਆਮ ਆਦਮੀ ਪਾਰਟੀ ਤੇ ਜਿਹੜੀਆਂ ਪੰਥਕ ਧਿਰਾਂ ਹੈਗੀਆਂ ਨੇ ਉਹਨਾਂ ਦੇ ਵਿੱਚ ਵੰਡੇ ਜਾਣ ਦੀ ਇੱਕ ਗੱਲ ਸਾਹਮਣੇ ਆਉਂਦੀ ਆ। ਜੇ ਅਸੀਂ ਇਹਨੂੰ ਪੰਥਕ ਹਵਾਲੇ ਨਾਲ ਦੇਖੀਏ ਤਾਂ ਜਿਹੜੀਆਂ ਪੰਥਕ ਧਿਰਾਂ ਹੈਗੀਆਂ ਨੇ ਉਹ ਭਾਵੇਂ ਅਕਾਲੀ ਦਲ ਅੰਮ੍ਰਿਤਸਰ ਹੋਵੇ ਜਾਂ ਜਿਹੜਾ ਇਹ ਨਵਾਂ ਅਕਾਲੀ ਦਲ, ਅਖੰਡ ਅਕਾਲੀ ਦਲ ਹੋਣ ਦੇ ਵਿੱਚ ਆਇਆ ਇਹ ਲਾਈਨ ਹੋਵੇ, ਇਹਨਾਂ ਨੂੰ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਹੋ ਕਿ ਜਿਹੜਾ ਉਹ ਵੋਟ ਬੈਂਕ ਹੈਗਾ ਇਹ ਆਪਣੇ ਵੱਲ ਆਕਰਸ਼ਿਤ ਕਰਨ ਦੇ ਲਈ ਕੋਈ ਸਾਰਥਕ ਕਦਮ ਚੁੱਕ ਸਕਦੇ ਨੇ, ਜਾਂ ਕੋਈ ਤੁਹਾਨੂੰ ਲੱਗਦਾ ਕਿ ਜਿਹੜਾ ਪੰਥਕ ਏਜੰਡਾ ਹੈਗਾ ਉਹ ਆਉਣ ਵਾਲੀਆਂ ਜਿਹੜੀਆਂ ਚੋਣਾਂ ਨੇ, ਭਾਵੇਂ ਉਹ ਬਾਈਬਲ ਕਲਾਂ ਗੋਲੀਕਾਂਡ ਦੇ ਹਵਾਲੇ ਨਾਲ ਹੋਵੇ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਹਵਾਲੇ ਨਾਲ ਹੋਵੇ, ਉਹ ਜਸਟਿਸ ਦੀ ਗੱਲ ਹੋਵੇ, ਵੀ ਇਹ ਜਿਹੜੇ ਮੁੱਦੇ ਨੇ ਇਹ ਆਉਣ ਵਾਲੀਆਂ ਚੋਣਾਂ ਦੇ ਵਿੱਚ ਕੋਈ ਅਸਰ ਦਿਖਾ ਸਕਦੇ ਨੇ ਜਾਂ ਮੇਨ ਫੋਕਸ ਦੇ ਵਿੱਚ ਆ ਸਕਦੇ ਨੇ? ਦੇਖੋ, ਮੁੱਦੇ ਬਹੁਤ ਗੰਭੀਰ ਨੇ ਜਿਹੜੇ ਸਿੱਖਾਂ ਦੀਆਂ ਭਾਵਨਾਵਾਂ ਦੇ ਨਾਲ ਜੁੜੇ ਹੋਏ ਨੇ, ਉਹਨਾਂ ਦੀ ਧਾਰਮਿਕ ਭਾਵਨਾ ਨਾਲ ਜੁੜੇ ਹੋਏ ਨੇ। ਪਰੰਤੂ ਦੂਸਰੇ ਪਾਸੇ ਜਿਹੜੀ ਸਾਡੇ ਸਾਹਮਣੇ ਸਮੱਸਿਆ ਇਹ ਹੈ ਕਿ ਜਦੋਂ ਤੱਕ ਪੰਥਕ ਧਿਰਾਂ ਨੇ ਜਿਹੜੀਆਂ ਉਹ ਇੱਕ ਪਲੇਟਫਾਰਮ ਤੇ ਇਕੱਠੀਆਂ ਨਹੀਂ ਹੋਈਆਂ ਉਦੋਂ ਤੱਕ ਇਹਨਾਂ ਮੁੱਦਿਆਂ ਨੂੰ ਉਭਾਰਨਾ ਸੰਭਵ ਨਹੀਂ। ਅੱਜ ਜੇ ਅਸੀਂ ਸਰਬੱਤ ਖਾਲਸੇ ਦੀ ਗੱਲ ਕਰਦੇ ਹਾਂ, ਜੋ ਸਥਿਤੀਆਂ ਕੌਮ ਦੇ ਸਾਹਮਣੇ ਪੈਦਾ ਹੋ ਰਹੀਆਂ ਨੇ, ਮਤਲਬ ਕੋਈ ਧਿਰ ਵੀ, ਚਾਹੇ ਉਹ ਪ੍ਰਬੰਧਕੀ ਧਿਰਾ ਤੇ ਚਾਹੇ ਭਾਈ ਜਗਤਾਰ ਸਿੰਘ ਵਾਲਾ ਦੀ ਚਿੱਠੀ ਆਉਣ ਤੋਂ ਬਾਅਦ ਪੰਜ ਪਿਆਰਿਆਂ ਵਾਲੀ ਧਿਰਾ ਤੇ ਚਾਹੇ ਕੱਲ ਜਿਹੜਾ ਨਵਾਂ ਅਕਾਲੀ ਦਲ, ਅਖੰਡ ਅਕਾਲੀ ਦਲ ਦੇ ਨਾਂ ਤੇ ਹੋਂਦ ਵਿੱਚ ਆਇਆ, ਇਹ ਮਤਲਬ ਸਾਰੀਆਂ ਧਿਰਾਂ ਜਿਹੜੀਆਂ ਮਤਲਬ ਆਪਣੇ ਆਪ ਨੂੰ ਪੰਥਕ ਧਿਰਾਂ ਖਵਾਉਂਦੀਆਂ ਨੇ। ਕੋਈ ਵੀ ਇਸ ਗੱਲ ਪ੍ਰਤੀ ਸੁਹਿਰਦ ਨਹੀਂ ਕਿ ਕੌਮ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕੀਤਾ ਜਾਵੇ। ਸਭ ਦੀ ਜਿਹੜੀ ਨਿੱਜੀ ਹੋਮੇ ਆ, ਉਹ ਗਰਜਾਂ ਨੇ ਜਾਂ ਸਵਾਰਥ ਤੇ ਪਦਾਰਥ ਦੀ ਦੌੜ ਆ, ਉਸ ਤੋਂ ਬਾਹਰ ਆਉਣ ਦੇ ਲਈ ਤਿਆਰ ਨਹੀਂ। ਜੇ ਕੌਮ ਇੱਕ ਪਲੇਟਫਾਰਮ ਤੇ ਇਕੱਠੀ ਹੋ ਜਾਂਦੀ ਹੈ, ਜੇ ਸਰਬੱਤ ਖਾਲਸੇ ਦਾ ਹੋ ਨਿਬੜਦਾ, ਤਾਂ ਮੈਂ ਸਮਝਦਾ ਕਿ ਪੰਜਾਬ ਦੀ ਸਿਆਸਤ ਦੇ ਵਿੱਚ
ਟਰਨਿੰਗ ਪੁਆਇੰਟ ਆ ਜਿਹੜਾ ਉਹ ਜ਼ਰੂਰ ਬਣ ਸਕਦਾ, ਪਰੰਤੂ ਬਣੂਗਾ ਤਦ ਜਦੋਂ ਉੱਥੇ ਕੌਮ ਦਾ ਏਕਾ ਪ੍ਰਗਟਾਇਆ ਜਾਂਦਾ। ਜੀ ਬਿਲਕੁਲ ਹੀਰਾ ਸਾਹਿਬ, ਤੁਸੀਂ ਬੜੀ ਪਤੇ ਦੀ ਗੱਲ ਕੀਤੀ ਹੈ। ਤੇ ਇਸੇ ਦੇ ਨਾਲ ਮੈਂ ਇੱਕ ਜਾਂਦੇ ਇੱਕ ਸਵਾਲ ਤੁਹਾਡੇ ਕੋਲੋਂ ਪੁੱਛਣਾ ਚਾਹੂੰਗਾ ਕਿ ਜਿਹੜੀ ਦੋ ਫਾੜ ਕਰਨ ਦੀ ਸਰਬੱਤ ਖਾਲਸਾ ਦੇ ਹਵਾਲੇ ਨਾਲ ਤੁਸੀਂ ਗੱਲ ਕੀਤੀ ਹੈ, ਜਿਹੜੀਆਂ ਦੋ ਲਾਈਨਾਂ ਸਾਹਮਣੇ ਪੰਥ ਦੇ ਵਿੱਚ ਹੈਗੀਆਂ ਨੇ ਤੇ ਜੋ ਦੁਵਿਧਾ ਬਣੀ ਹੋਈ ਹੈ, ਇਹਨੂੰ ਦੂਰ ਕਰਨ ਦੇ ਲਈ ਇੱਕ ਜਥੇਦਾਰ ਹਵਾਰਾ ਵੱਲੋਂ ਇੱਕ ਮੈਸੇਜ ਭੇਜਿਆ ਗਿਆ ਸੀਗਾ ਕਿ ਉਹਨਾਂ ਨੇ ਗੱਲ ਕੀਤੀ ਸੀ ਕਿ ਇਕੱਠੇ ਹੋ ਜਾਓ ਤੇ ਇੱਕ ਕਮੇਟੀ ਬਣਾ ਲਓ ਜਿਹਨੂੰ ਹੈਡ ਸਰਦਾਰ ਸਿਮਰਨਜੀਤ ਸਿੰਘ ਮਾਨ ਕਰਨਗੇ। ਉਹਦੇ ਹਵਾਲੇ ਨਾਲ ਕੋਈ ਫੋਲੋ ਅਪ ਲਾਈਨ ਜਾਂ ਕਿਸੇ ਵੱਲੋਂ ਜਾਂ ਇੱਧਰੋਂ ਜਾਂ ਉੱਧਰੋਂ ਕੋਈ ਮੈਨੂੰ ਨਹੀਂ ਨਜ਼ਰ ਆਉਂਦਾ। ਤੁਸੀਂ ਐਜ਼ ਐਨ ਇਨਸਾਈਡਰ ਤੁਸੀਂ ਇਹਦੇ ਬਾਰੇ ਕੀ ਸਮਝਦੇ ਹੋ ਕਿ ਅੰਦਰ ਕੀ ਚੱਲ ਕੀ ਰਿਹਾ? ਮੈਂ ਤਾਂ ਬਿਲਕੁਲ ਸਾਫ਼ ਕੀਤਾ ਕਿ ਅੰਦਰੋਂ ਕੋਈ ਵੀ ਧਿਰ ਜਿਹੜੀ ਉਹ ਸਾਫ਼ ਨਹੀਂ ਹੈ। ਪੰਥ ਦਾ ਜਿਹੜਾ ਦਰਦ ਮਤਲਬ ਹੋਣਾ ਚਾਹੀਦਾ ਉਹ ਨਹੀਂ ਹੈ। ਸਿਰਫ ਆਪਣੀਆਂ ਜਿਹੜੀ ਉਹਨਾਂ ਦੀ ਆਪੋ ਆਪਣੀ ਲਾਈਨ ਹੈ, ਜੋ ਕੁਝ ਉਹਨਾਂ ਨੂੰ ਆਪਣੇ ਸਿਆਸੀ ਸਵਾਰਥ ਲਈ ਦਿਖਾਈ ਦਿੰਦਾ, ਉਸ ਲਾਈਨ ਤੋਂ ਨਾ ਇੱਕ ਧਿਰ ਨਾ ਦੂਜੀ ਧਿਰ ਕੋਈ ਵੀ ਇੱਧਰ ਉੱਧਰ 1 ਇੰਚ ਵੀ ਇੱਧਰ ਉੱਧਰ ਹੋਣ ਲਈ ਤਿਆਰ ਨਹੀਂ। ਜਿਸ ਤਰ੍ਹਾਂ ਭਾਈ ਜਗਤਾਰ ਸਿੰਘ ਹਵਾਰਾ, ਉਹਨਾਂ ਦੇ ਮਨ 'ਚ ਜਿਹੜਾ ਕੌਮ ਦਾ ਦਰਦ ਆ, ਜੇਲ੍ਹ 'ਚ ਬੈਠਿਆਂ ਨੇ ਉਹਨਾਂ ਨੇ ਕੋਸ਼ਿਸ਼ ਕੀਤੀ ਆ, ਪਰੰਤੂ ਉਹ ਕੋਸ਼ਿਸ਼ ਆ ਜਿਹੜੀ ਅੱਜ ਦੀ ਤਰੀਕ ਤੱਕ, ਕੱਲ ਨੂੰ ਗੁਰੂ ਕਿਰਪਾ ਕਰ ਦੇਵੇ ਕੋਈ ਚਮਤਕਾਰ ਹੋ ਜਾਵੇ ਮੈਂ ਕਹਿ ਨਹੀਂ ਸਕਦਾ, ਪਰੰਤੂ ਅੱਜ ਦੀ ਤਰੀਕ ਤੱਕ ਉਹ ਕੋਸ਼ਿਸ਼ ਹੈ ਜਿਹੜੀ ਉਹ ਪੂਰੀ ਤਰ੍ਹਾਂ ਬੇਕਾਰ ਹੈ। ਕਿਉਂਕਿ ਕੋਈ ਵੀ ਤੇਰਾ ਇੱਕ ਦੂਜੀ ਦੇ ਨੇੜੇ ਆਉਣ ਲਈ ਤਿਆਰ ਨਹੀਂ। ਬਹਾਨੇ ਆ ਜਿਹੜੇ ਆਪਸ ਜਿੰਨੇ ਮਰਜ਼ੀ ਕਰਨ ਤੇ ਬਹਾਨੇ ਕਰਨ ਦੀ ਤਾਂ ਕੋਈ ਗੱਲ ਨਹੀਂ ਹੁੰਦੀ। ਸਿਧਾਂਤਾਂ ਦੀ ਗੱਲ ਹੈ ਜਿਹੜੀ ਉਹ ਕਰਨ ਦੀ ਕੋਈ ਮੈਨੂੰ ਲੱਗਦਾ ਜਿੰਨੀਆਂ ਮਰਜ਼ੀ ਕਰੀ ਜਾਈਏ। ਸੋ ਇਹ ਸਿਰਫ ਜੇ ਸਾਡਾ ਮਨ ਸਾਫ਼ ਆ, ਸਾਡੇ ਮਨ 'ਚ ਕੌਮ ਦਾ ਦਰਦ ਆ, ਸਾਡੇ ਮਨ 'ਚ ਆਪਣੇ ਗੁਰੂ ਦਾ ਦਰਦ ਆ, ਤੇ ਇਕੱਤਰ ਹੋਣ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਕੋਈ ਏਡੀ ਔਖ ਵਾਲੀ ਗੱਲ ਆ। ਸਿਰਫ ਇੱਕੋ ਚੌਧਰ ਤੇ ਹਉਮੈ ਨੂੰ ਤਿਆਗਣਾ, ਜਿਸ ਦਿਨ ਵੀ ਕੋਈ ਧਿਰ ਇਸ ਗੱਲ ਨੂੰ ਤਿਆਗ ਦੂਗੀ ਤੇ ਕੌਮ ਆ ਜਿਹੜੀ ਉਹ ਇਕਜੁੱਟ ਤੇ ਇੱਕਮਤ ਤੇ ਇਕਸਰ ਹੋ ਸਕਦੀ ਹੈ। ਇਹਦੇ ਵਿੱਚ ਕੋਈ ਦੋ ਰਾਹ ਨਹੀਂ। ਜੀ ਹੀਰਾ ਸਾਹਿਬ, ਅੱਜ ਦਾ ਜਿਹੜਾ ਸ਼ੋਅ ਹੈਗਾ ਉਹਦਾ ਸਮਾਂ ਸਾਡਾ ਸਮਾਪਤ ਹੋ ਰਿਹਾ ਹੈ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਆਪਣਾ ਸਮਾਂ ਕੱਢਿਆ ਤੇ ਆਪਣੇ ਜਿਹੜੇ ਵਿਚਾਰ ਨੇ ਉਹ ਸਾਡੇ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ ਨੇ। ਇਸੇ ਦੇ ਨਾਲ ਅਸੀਂ ਅੱਜ ਦੇ ਸ਼ੋਅ ਵਿੱਚ ਤੁਹਾਡੇ ਕੋਲੋਂ ਇੱਥੇ ਇਜਾਜ਼ਤ ਲੈਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸੇ ਦੇ ਨਾਲ ਅਸੀਂ ਅੱਜ ਦਾ ਸ਼ੋਅ ਇੱਥੇ ਹੀ ਸਮਾਪਤ ਕਰਦੇ ਹਾਂ ਤੇ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ। ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।